ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਜੀ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਜਸਵਿੰਦਰ ਸਿੰਘ, ਨਛੱਤਰ ਕੌਰ ਨਾਗਰਾ ਰੋਜ਼ਵੈਲ, ਚਰਨ ਸਿੰਘ ਸੁਖਵਿੰਦਰ ਢਾਲੀਵਾਲ ਐਰੀਜ਼ੋਨਾ, ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰੰਗੀ ਵੈਕਾਵਿਲ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, GN ਲਿਊ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨਾਂ ਸੈਂਤਾਨੇਲਾ ਦੀ ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ ਟੈਂਟਲੂਪ ਟਰੱਕ ਸਟਾਪ ਵਾਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 6 ਜੂਨ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਵੀਰਵਾਰ ਹੈ। ਮਿੰਟੂ ਜੀ, ਖਬਰਾਂ ਦੀ ਸ਼ੁਰੂਆਤ ਕਰੀਏ ਇਸ ਵੇਲੇ ਦੀ ਸਭ ਤੋਂ ਵੱਧ ਚਰਚਿਤ ਖਬਰ ਤੋਂ। ਏਅਰਪੋਰਟ ਤੇ ਜਦੋਂ ਬੀਬੀ ਕੰਗਣਾ ਰਣੌਤ MP ਬਣ ਕੇ ਗਈ ਚੰਡੀਗੜ੍ਹ ਏਅਰਪੋਰਟ ਤੇ, ਪਹਿਲੀ ਵਾਰੀ ਸ਼ਾਇਦ ਗਏ ਹੋਣੇ ਆ ਕਿਉਂਕਿ ਕੱਲ ਪਰਸੋਂ ਤਾਂ ਨਤੀਜੇ ਆਏ ਆ, ਤੇ ਉੱਥੇ ਔਨ ਡਿਊਟੀ ਕਿਸੇ ਮੁਲਾਜ਼ਮ ਬੀਬੀ ਨੇ ਉਹਨਾਂ ਨੂੰ ਥੱਪੜ ਜੜ ਦਿੱਤਾ ਜੀ। ਦੇਖੋ, ਕੰਗਨਾ ਰਣੌਤ ਨੇ ਹਾਲੇ ਸਹੁੰ ਚੁੱਕਣੀ ਆ ਜੀ, ਹਾਲੇ ਸਹੁੰ ਚੁੱਕਣੀ ਬਾਕੀ ਆ। ਉਹ ਚੁਣੀ ਜਾ ਚੁੱਕੀ ਹੈ, ਯਾਨੀ ਮੈਂਬਰ ਪਾਰਲੀਮੈਂਟ ਚੁਣੀ ਜਾ ਚੁੱਕੀ ਆ। ਸਹੁੰ ਚੁੱਕਣੀ ਉਹਦੀ ਬਾਕੀ ਸੀ। ਕੱਲ ਨੂੰ NDA ਦੇ ਜਿਹੜੇ MP ਹੈਗੇ ਆ ਜਾਂ ਮੁੱਖ ਮੰਤਰੀ ਆ, ਉਹਨਾਂ ਸਾਰਿਆਂ ਦੀ ਮੀਟਿੰਗ ਸੀਗੀ। ਤਾਂ ਜ਼ਾਹਰਾ ਜੀ ਗੱਲ ਆ ਕਿ ਜਿਹੜਾ ਕੋਈ ਮੈਂਬਰ ਪਾਰਲੀਮੈਂਟ ਚੁਣਿਆ ਗਿਆ ਉਹ ਇਸ ਮੀਟਿੰਗ ਦੇ ਵਿੱਚ ਹਿੱਸਾ ਲਵੇਗਾ, ਕਿਉਂਕਿ ਸਰਕਾਰ ਬਣਾਉਣ ਦੀ ਪ੍ਰਕਿਰਿਆ ਜਿਹੜੀ ਆ ਉਹ ਅਮਲ ਚ ਆਈ ਪਈ ਆ। ਇਹ ਜਿਸ ਵੇਲੇ ਗਈ ਹੈ ਸ਼ਾਮੀ ਜੀ, ਮੈਂ ਤੇ ਆਪ ਟੈਲੀਫੋਨ ਖੋਲਿਆ ਤੇ ਉਦੋਂ ਧੜਾ ਧੜ ਇਹੀ ਪੋਸਟਾਂ ਪਾਈਆਂ ਹੋਈਆਂ ਸਨ ਲੋਕਾਂ ਨੇ। ਤਾਂ ਹੋਇਆ ਕੀ ਆ ਕਿ ਜਿਸ ਵੇਲੇ ਇਹਨੇ ਚੰਡੀਗੜ੍ਹ ਤੋਂ ਦਿੱਲੀ ਦੀ ਫਲਾਈਟ ਫੜਨੀ ਸੀਗੀ, ਉਸ ਵੇਲੇ ਇਹ ਸਭ ਕੁਝ ਵਾਪਰਿਆ। ਦੇਖੋ, ਦੋ ਚੀਜ਼ਾਂ ਨੇ, ਥੱਪੜ 1 ਵਜੇ 2 ਵਜੇ ਤਾਂ ਨਹੀਂ ਪਤਾ। ਕੰਗਣਾ ਰਣੌਤ ਨੇ ਦਿੱਲੀ ਪੁੱਜ ਕੇ ਇੱਕ ਵੀਡੀਓ ਪਾਇਆ, ਕੁਝ ਸੈਕਿੰਡ ਦਾ ਵੀਡੀਓ, ਉਹ ਜਾ ਕੇ ਤੁਸੀਂ ਦੇਖ ਸਕਦੇ ਹੋ, ਕਿਤੇ ਵੀ ਉਹ ਤੁਹਾਨੂੰ ਮਿਲ ਜਾਣਾ। ਉਹਦੇ ਚ ਕੰਗਣਾ ਰਣੌਤ ਨੇ ਕਿਹਾ ਕਿ ਮੈਂ ਜਦੋਂ ਤਲਾਸ਼ੀ ਵਾਲੀ ਪ੍ਰਕਿਰਿਆ ਚੋਂ ਗੁਜ਼ਰ ਕੇ ਜਾ ਰਹੀ ਸੀ ਤਾਂ ਦੂਸਰੇ ਕੈਬਨ ਚੋਂ ਇਹ ਬੀਬੀ ਆਈ ਆ ਤਾਂ ਇਹਨੇ ਮੇਰੇ ਚਿਹਰੇ ਤੇ ਹਿੱਟ ਕੀਤਾ ਹੈ। ਜੋ ਸ਼ਬਦ ਕੰਗਣਾ ਰਣੌਤ ਨੇ ਇਸਤੇਮਾਲ ਕੀਤਾ ਕਿ ਮੇਰੇ ਚਿਹਰੇ ਤੇ ਹਿੱਟ ਕੀਤਾ ਹੈ। ਫਿਰ ਉਸਨੇ ਅਗਲੀ ਗੱਲ ਆਖੀ ਆ ਕਿ ਪੰਜਾਬ ਦੇ ਵਿੱਚ ਜੋ ਅੱਤਵਾਦ ਪਨਪ ਰਿਹਾ ਹੈ, ਇਸ ਨੂੰ ਕਿੱਦਾਂ ਹੈਂਡਲ ਕੀਤਾ ਜਾਵੇ, ਇਹ ਸੋਚਣ ਦਾ ਵਿਸ਼ਾ ਹੈ। ਇਹ ਤੋਂ ਬਾਅਦ ਇੱਕ ਵੀਡੀਓ ਜਿਹੜੀ ਹੈ ਉਹ ਹੋਰ ਵਾਇਰਲ ਹੁੰਦੀ ਹੈ, ਜਿਹਦੇ ਵਿੱਚ ਥੱਪੜ ਮਾਰਨ ਵਾਲੀ 32 ਵਰਿਆਂ ਦੀ ਕੁਲਵਿੰਦਰ ਕੌਰ ਜਿਹੜੀ CIFF ਦੀ ਜਵਾਨ ਆ, ਉਹ ਇਹ ਕਹਿੰਦੀ ਨਜ਼ਰ ਆਉਂਦੀ ਆ ਕਿ ਜਿਸ ਵੇਲੇ ਇਹਨੇ ਆਖਿਆ ਸੀ ਇਹ 100 ਰੁਪਈਆ ਲੈ ਕੇ ਬੈਠੀਆਂ, ਉਹਨਾਂ ਬੈਠੀਆਂ ਔਰਤਾਂ ਚ ਮੇਰੀ ਮਾਂ ਵੀ ਸ਼ਾਮਲ ਸੀ ਜੀ। ਯਾਨੀ ਥੱਪੜ ਮਾਰਨ ਵਾਲੀ ਪੁਸ਼ਟੀ ਜਿਹੜੀ ਆ ਖੁਦ ਕੰਗਣਾ ਰਣੌਤ ਕਰ ਰਹੀ ਹੈ ਕਿ ਮੇਰੇ ਚਿਹਰੇ ਤੇ ਹਿੱਟ ਕੀਤਾ। ਤੇ ਦੂਸਰੇ ਪਾਸਿਓਂ ਕੁਲਵਿੰਦਰ ਕੌਰ ਜੀ ਦਾ ਘਰ ਵਾਲਾ ਵੀ, ਇਹ ਬੇਸਿਕਲੀ ਸੁਲਤਾਨਪੁਰ ਲੋਧੀ ਦੀ ਰਹਿਣ ਵਾਲੀ ਆ ਜੀ, ਇਹਦਾ ਘਰ ਵਾਲਾ ਵੀ CISF ਦੇ ਵਿੱਚ ਆ ਜੀ, 2 ਬੱਚਿਆਂ ਦੀ ਇਹ ਮਾਂ ਆ। ਸੁਣਨ ਦੇ ਵਿੱਚ ਇਹ ਆ ਰਿਹਾ ਹੈ ਕਿ ਮਾਝੇ ਵੱਲ ਦੀ ਇੱਕ ਜਿਹੜੀ ਕਾਫੀ ਮਸ਼ਹੂਰ ਕਿਸਾਨ ਜਥੇਬੰਦੀ ਆ, ਇਹਦਾ ਪਰਿਵਾਰ ਉਹਦੇ ਨਾਲ ਤਾਲੁਕ ਰੱਖਦਾ ਹੈ। ਇਹਨੂੰ ਮੌਕੇ ਤੇ ਹੀ ਹਿਰਾਸਤ ਚ ਲੈ ਲਿਆ ਗਿਆ ਸੀਗਾ, ਸਸਪੈਂਸ਼ਨ ਇਹਦੀ ਹੋ ਗਈ ਆ ਤੇ ਮੇਰੇ ਖਿਆਲ ਦੇ ਨਾਲ ਕਮਾਂਡੈਂਟ ਦਫ਼ਤਰ ਚ ਲਿਜਾਇਆ ਜਾ ਰਿਹਾ, ਉੱਥੇ ਜਾ ਕੇ ਪੁੱਛਗਿੱਛ ਹੋਏਗੀ। ਇੱਧਰੋਂ ਪੰਜਾਬ ਦੇ ਵਿੱਚ ਵੀ ਖੁਫੀਆ ਤੌਰ ਤੇ ਕੁਝ ਤੁਹਾਨੂੰ ਪਤਾ ਹੀ ਆ, ਜਦੋਂ ਇਸ ਤਰ੍ਹਾਂ ਦਾ ਸਭ ਕੁਝ ਵਾਪਰਦਾ ਹੈ ਚੰਡੀਗੜ੍ਹ ਦੇ ਵਿੱਚ, ਮੋਹਾਲੀ ਦੇ ਵਿੱਚ, ਤੇ ਉੱਥੇ ਵੀ ਹਲਚਲ ਹੋ ਗਈ। ਸੋ ਇਹ ਇਸ ਵੇਲੇ ਦਾ ਜਿੰਨਾ ਔਨ ਦਾ ਰੈਕਰਡ ਆ ਘਟਨਾਕ੍ਰਮ, ਉਹ ਮੈਂ ਤੁਹਾਨੂੰ ਦੱਸ ਦਿੱਤਾ ਜੋ ਆਇਆ। ਜਿੰਨੀ ਜਾਣਕਾਰੀ ਮੈਂ ਥੋੜੇ ਜਿਹੇ ਸਮੇਂ ਚ ਜੁਟਾ ਸਕਦਾ ਸੀਗਾ ਕਿ ਬੀਬੀ ਕਿੱਥੋਂ ਦੀ ਆ, ਇਹ
ਕੀ ਕੰਮ ਕਰਦੀ ਹੈ। ਇਹਦਾ ਸਰਵਿਸ ਰਿਕਾਰਡ ਚੈੱਕ ਕੀਤਾ ਤਾਂ ਸਰਵਿਸ ਰਿਕਾਰਡ ਇਹਦਾ 15 ਸਾਲ ਦਾ ਬਿਹਤਰੀਨ ਰਿਕਾਰਡ ਹੈ। ਕਦੇ ਕੋਈ ਇਹਦੇ ਖਿਲਾਫ ਕੰਪਲੇਂਟ ਨਹੀਂ, ਕਦੇ ਕੋਈ ਇਸ ਦੇ ਖਿਲਾਫ ਸ਼ਿਕਾਇਤ ਨਹੀਂ ਹੈ, ਕੋਈ ਇਸ ਦੇ ਖਿਲਾਫ ਚਾਰजेस ਨਹੀਂ ਜੀ। ਤਾਂ ਮਤਲਬ ਕਿ ਇਹੀ ਹੈ ਕਿ ਹੋ ਸਕਦਾ ਕੁਝ ਸ਼ਬਦਾਂ ਦਾ ਇੱਕ ਦੂਜੇ ਦੇ ਨਾਲ ਆਦਾਨ ਪ੍ਰਦਾਨ ਹੋਇਆ ਹੋਵੇ, ਤਲਖੀ ਹੋਈ ਹੋਵੇ, ਸ਼ਬਦਾਂ ਦਾ ਆਦਾਨ ਪ੍ਰਦਾਨ ਮਤਲਬ ਕਿ ਤਲਖੀ ਕਹਿ ਸਕਦੇ ਹਾਂ ਤਾਂ ਕਿ ਇਹਨਾਂ ਦੇ ਦਰਮਿਆਨ ਕੁਝ ਹੋਇਆ ਹੋਵੇ, ਉਹ ਇੱਕ ਵੱਖਰਾ ਵਿਸ਼ਾ ਹੈ। ਪਰ ਇਸ ਵੇਲੇ ਦੀ ਜਿਵੇਂ ਤੁਸੀਂ ਕਹੀ ਆ ਕਿ ਚਰਚਿਤ ਖਬਰ ਆ, ਪਰ ਵੇਖੋ ਸੋਸ਼ਲ ਮੀਡੀਆ ਇੱਕ ਵੱਖਰਾ ਉਹਦਾ ਆਪਣਾ ਓਪੀਨੀਅਨ ਹੁੰਦਾ, ਉਹਦੇ ਆਪਣੇ ਵੱਖਰੇ ਇਮੋਸ਼ਨਸ ਹੁੰਦੇ ਨੇ, ਉਹਦੀ ਆਪਣੀ ਇੱਕ ਵੱਖਰੀ ਰਵਾਨਗੀ ਹੁੰਦੀ ਹੈ। ਦੂਸਰੇ ਪਾਸੇ ਕੰਗਣਾ ਰਣੌਤ ਦੇ ਜਿਹੜੇ ਸਮਰਥਕ ਆ ਉਹ ਉਧਰੋਂ ਕਹਿ ਰਹੇ ਆ ਕਿ ਸ਼ਾਬਾਸ਼, ਕੋਈ ਗੱਲ ਨਹੀਂ ਹੈ, ਹਿੰਦੂ ਜਿਹੜੀ ਆ ਇਹ ਇਸ ਤਰ੍ਹਾਂ ਦੀ ਮਤਲਬ ਕਿ ਦੱਸ ਰਹੇ ਨੇ ਕਿ ਇਹ ਥੱਪੜ ਨਹੀਂ ਮਾਰਦੀ, ਫਾੜਦੀ ਹੁੰਦੀ, ਕੋਈ ਗੱਲ ਨਹੀਂ, ਵਾਰੀ ਆਏ। ਤਾਂ ਤੁਸੀਂ ਸੋਚ ਕੇ ਦੇਖੋ ਕਿ ਇਹ ਕਿਸ ਤਰ੍ਹਾਂ ਇਧਰੋਂ ਕੁਝ ਸੱਜਣ ਜਿਹੜੇ ਫੇਸਬੁੱਕ ਵਾਲੇ ਆ ਉਹ ਕਹਿੰਦੇ ਵੀ ਵਾਹ ਚੱਕਾ ਨਜ਼ਾਰਾ ਲਿਆ। ਪਰ ਵੇਖੋ ਕੋਈ ਮੁਲਾਜ਼ਮ ਵਰਦੀ ਦੇ ਵਿੱਚ ਸਰਵਿਸ ਦੇ ਦੌਰਾਨ ਕਿਸੇ ਦੇ ਨਾਲ ਵੀ ਇਸ ਤਰ੍ਹਾਂ ਕਰਦਾ ਉਹ ਠੀਕ ਹੈ। ਇਹ ਮੇਰਾ ਆਪਣਾ ਵਿਅਕਤੀਗਤ ਨਜ਼ਰੀਆ। ਮੈਂ ਖੁਦ, ਤੁਹਾਨੂੰ ਪਤਾ ਨਾ, ਕੰਗਣਾ ਰਣੌਤ ਦੀ ਕਿੰਨੀ ਆਲੋਚਨਾ ਕੀਤੀ ਜਦੋਂ ਇਸਨੇ ਵਾਹਿਯਾਤ ਬੇਹੁਦਾ ਬਿਆਨ ਦਿੱਤੇ। ਮੈਂ ਆਲੋਚਨਾ ਕਰਦਾ ਰਵਾਂਗਾ, ਅਸੀਂ ਇਸ ਬੀਬੀ ਨੂੰ ਮੋੜਵੇਂ ਜਵਾਬ ਦਿੰਦੇ ਰਵਾਂਗੇ ਜਦੋਂ ਵੀ ਉਂਗਲ ਚੁੱਕੇ। ਪਰ ਹੱਥ ਚੁੱਕਣ ਦਾ ਮਤਲਬ ਇਹ ਹੈ ਕਿ ਜੇ ਕੋਈ ਕੱਲ ਨੂੰ ਇਸ ਬੀਬੀ ਤੇ ਕੋਈ ਅਟੈਕ ਕਰੇ ਤਾਂ ਫਿਰ ਉਹ ਉਸ ਧੜੇ ਨੇ ਤਾਂ ਉਹਨੂੰ ਜਸਟੀਫਾਈਬਲ ਕਰ ਦੇਣਾ ਜਿਹਨੇ ਅੱਜ ਥੱਪੜ ਮਾਰਿਆ। ਸੋ ਇਹੀ ਪ੍ਰੋਬਲਮ ਹੈ, ਸਮੱਸਿਆ ਇਹੋ ਹੀ ਆ ਕਿ ਕੰਗਣਾ ਰਣੌਤ ਕਿਹੜਾ ਅੱਛਾ ਇੱਕ ਥੱਪੜ ਨਾਲ ਕਿਹੜਾ ਉਹਦੇ ਅੰਦਰੋਂ ਜ਼ਹਿਰ ਮੁੱਕ ਜਾਏਗਾ। ਉਸਨੇ ਤਾਂ ਦਿੱਲੀ ਪਹੁੰਚ ਕੇ ਫੇਰ ਕਹਿ ਦਿੱਤਾ ਕਿ ਪੰਜਾਬ ਚ ਅੱਤਵਾਦ ਹੈ। ਹੁਣ ਸਮੱਸਿਆ ਸਾਡੀ ਇਹ ਆ ਕਿ ਅਸੀਂ ਸਿਲੈਕਟ ਬੋਲਦੇ, ਇੱਥੇ ਮੀਡੀਆ ਕਰਮੀ ਵੀ ਬਹੁਤ ਘੱਟ ਬੋਲਦੇ ਆ। ਕੰਗਣਾ ਦੇ ਥੱਪੜ ਵੱਜ ਗਿਆ, ਚਲੋ ਇੱਕ ਬਤੌਰ ਪੰਜਾਬੀ ਮੈਂ ਵੀ ਖੁਸ਼ ਹੋ ਲੈਣਾ, ਕੰਗਣਾ ਦਾ ਆਲੋਚਕ ਹੋਣ ਦੇ ਨਾਤੇ ਮੈਂ ਵੀ ਖੁਸ਼ ਹੋ ਲੈਣਾ। ਪਰ ਓਵਰਆਲ ਸਾਡੀ ਤਸਵੀਰ ਕਿਸ ਤਰ੍ਹਾਂ ਦੀ ਬਣ ਰਹੀ ਤਾਂ ਕੱਲ ਨੂੰ ਮੰਨ ਲਓ ਅਹਿਮ ਡਿਊਟੀਆਂ ਤੋਂ ਜੇ ਸਾਡੇ ਧੀਆਂ ਪੁੱਤਾਂ ਨੂੰ ਪਿੱਛੇ ਰੱਖਿਆ ਜਾਂਦਾ ਫਿਰ ਅਸੀਂ ਕਵਾਂਗੇ ਕਿ ਸਿੱਖਾਂ ਨਾਲ ਵਿਤਕਰਾ ਹੁੰਦਾ। ਇਹ ਗੱਲਾਂ ਦੇ ਮਾਇਨੇ ਹੁੰਦੇ। ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਰਾਂ ਨੇ ਕੰਗਣਾ ਰਣੌਤ ਦੇ ਬਿਆਨ ਦਾ ਜਾਂ ਕਹਿ ਲਓ ਕਿ ਨਫ਼ਰਤੀ ਟਿੱਪਣੀ ਦਾ ਨੋਟਿਸ ਲਿਆ। ਉਹਨਾਂ ਨੇ ਕਿਹਾ ਕਿ ਇਹ ਪੰਜਾਬ ਵਿਰੋਧੀ ਮਾਨਸਿਕਤਾ ਦਾ ਪ੍ਰਗਟਾਵਾ। ਦੇਖੋ ਆਹੀ ਤੇ ਪ੍ਰੋਬਲਮ ਹੈ ਨਾ, ਮੈਂ ਜਿਵੇਂ ਸਿਲੈਕਟਿਵ ਦੀ ਗੱਲ ਕਰ ਰਿਹਾ ਕਿ ਸਾਨੂੰ ਇਹਨਾਂ ਵਰਤਾਰਿਆਂ ਦਾ ਵੀ ਕਿਤੇ ਨਾ ਕਿਤੇ ਥੋੜਾ ਧਿਆਨ ਰੱਖਣਾ ਚਾਹੀਦਾ ਕਿ ਇੱਕ ਪਾਸੇ ਅਸੀਂ ਲੁਕਵੀਂ ਸਹਿਮਤੀ ਦੇ ਦਿੰਦੇ ਜੀ। ਮੈਨੂੰ ਤੇ ਲੱਗਦਾ ਕਿ ਇਸ ਬੀਬੀ ਨੂੰ ਪੰਜਾਬੀਆਂ ਨੇ ਸ਼ਾਇਦ ਟਿਕਟ ਆਫਰ ਕਰ ਦੇਣੀ ਆ ਬਾਈ ਇਲੈਕਸ਼ਨ ਚ, 5 ਇਲੈਕਸ਼ਨ ਆਉਣੇ ਕਿ ਇਲੈਕਸ਼ਨ ਲੜ ਲਓ ਜੀ। ਸੋ ਗੱਲ ਇਹ ਆ ਕਿ ਸਾਨੂੰ ਕੁਝ ਨਾ ਕੁਝ ਤੇ ਇਸ ਪਾਸੇ ਧਿਆਨ ਦੇਣ ਦੀ ਜ਼ਰੂਰਤ ਆ। ਠੀਕ ਹੈ, ਕੰਗਣਾ ਰਣੌਤ ਜੋ ਕਰਦੀ ਆ, ਜਿਸ ਤਰ੍ਹਾਂ ਉਸਨੇ ਨਫ਼ਰਤ ਉਗਲੱਛੀ ਆ, ਮੈਂ ਕਦੇ ਵੀ ਉਹਦੇ ਨਾਲ ਸਹਿਮਤ ਹੋ ਹੀ ਨਹੀਂ ਸਕਦਾ, ਬਲਕਿ ਆਲੋਚਨਾ ਕਰੀ। ਪਰ ਤੁਸੀਂ ਆਪ ਸਮਝੋ ਕਿ ਇੱਕ CISF ਜਿਹੜਾ ਹੈ ਉਹ ਬਹੁਤ ਵੱਡਾ ਕਹਿ ਲਓ ਕਿ ਸਿਕਿਉਰਿਟੀ ਦੇ ਲਿਹਾਜ਼ ਨਾਲ ਜਿੰਮਾ ਸਾਂਭਦਾ ਹੈ। ਜਿੰਨੇ ਤੁਸੀਂ ਤੇ ਹਵਾਈ ਅੱਡਿਆਂ ਤੋਂ ਉੱਤਰਦੇ ਚੜ੍ਹਦੇ ਹੋ, ਤੁਹਾਨੂੰ ਤੇ ਜ਼ਿਆਦਾ ਪਤਾ ਹੋਏਗਾ। CISF ਕੋਲ ਬਹੁਤ ਮਹੱਤਵਪੂਰਨ ਇੱਕ ਕਹਿ ਲਓ ਕਿ ਜਿੰਮਾ ਹੁੰਦਾ ਹੈ। ਤਾਂ ਜੋ ਉਹਦੇ ਵਿੱਚੋਂ ਕੱਲ ਨੂੰ ਇਸ ਤਰ੍ਹਾਂ ਦਾ ਕੋਈ ਆਪਾਂ ਨੂੰ ਆਉਂਦਾ ਸੁਣਿਆ ਮਿਲਦਾ ਕਿ ਇਹਨਾਂ ਨੂੰ ਪਿੱਛੇ ਕਰ ਦਿੱਤਾ ਗਿਆ, ਕੱਢ ਦਿੱਤਾ ਗਿਆ, ਤਾਂ ਉਸ ਸੂਰਤ ਚ ਵੀ ਕਵਾਂਗੇ ਕਿ ਵਿਤਕਰਾ। ਪਰ ਚਲੋ ਉਹਨੇ ਥੱਪੜ ਮਾਰਿਆ, ਉਹਨੇ ਹੁਣ ਸਸਪੈਂਸ਼ਨ ਝੱਲਣੀ ਹੈ, ਸਭ ਕੁਝ ਹੋਏਗਾ। ਪਰ ਕੰਗਣਾ ਰਣੌਤ ਦੇ ਵੱਜਿਆ ਥੱਪੜ, ਉਹਦੀ ਗੂੰਜ ਤੁਸੀਂ ਸੁਣ ਹੀ ਰਹੇ ਹੋ ਸਾਰੇ ਜੀ। ਕਈ ਵਾਰੀ ਨਾ ਛੋਟੀਆਂ ਘਟਨਾਵਾਂ ਮਿੰਟੂ ਜੀ ਕਿਸੇ ਵੱਡੀ ਕਤਾਰਬੰਦੀ ਨੂੰ, ਪੋਲਰਾਈਜੇਸ਼ਨ ਨੂੰ ਜਨਮ ਦੇ ਜਾਂਦੀਆਂ ਨੇ। ਵੈਸੇ ਲੀਡਰਾਂ ਦੇ ਉੱਤੇ ਆਪਾਂ ਦੇਖਿਆ ਕਿਸੇ ਦੇ ਸਿਆਹੀ ਸਿੱਟਤੀ, ਕਿਸੇ ਤੇ ਕੁਛ ਹੋ ਗਿਆ, ਉਹ ਤਾਂ ਘਟਨਾਵਾਂ ਆਪਾਂ ਵਾਪਰਦੀਆਂ ਦੇਖੀਆਂ ਹੀ ਆ। ਪਰ ਔਨ ਡਿਊਟੀ ਮੁਲਾਜ਼ਮ ਜੇ ਥੱਪੜ ਮਾਰਨ ਤੋਂ ਬਚ ਜਾਂਦੀ ਤਾਂ ਸ਼ਾਇਦ ਕੰਗਣਾ ਵੀ ਨਾ ਜਾ ਕੇ ਕਹਿੰਦੀ ਵੀ ਪੰਜਾਬ ਦੇ ਵਿੱਚ ਅੱਤਵਾਦ ਆ। ਕਹਿੰਦੀ ਕੀ, ਪਰ ਇਹ ਬੀਬੀ ਨੂੰ ਤਾਂ ਦੇਖੋ, ਕੰਗਣਾ ਨੂੰ ਤਾਂ ਉਦੋਂ 2-3 ਮਹੀਨਿਆਂ ਬਾਅਦ ਹੀ ਸਾਡੀਆਂ ਕਿਸਾਨ ਮਾਵਾਂ ਭੈਣਾਂ ਨੇ ਘੇਰ ਲਿਆ ਸੀਗਾ ਤੇ ਇਹਨੂੰ ਦੱਸਿਆ ਸੀਗਾ ਵੀ ਦੱਸ ਭਾਈ ਹੁਣ ਤੂੰ ਕਿਤੋਂ 100 ਰੁਪਇਆ ਸੀ ਲਿਆ। ਨਹੀਂ, ਉਸ ਤੋਂ ਬਾਅਦ ਵੀ ਇਹਨੇ ਕਿਹਾ ਸੀ ਅੱਤਵਾਦ ਦਾ, ਕਿਉਂਕਿ ਇਹਨੂੰ ਹਰੇਕ ਪੰਜਾਬੀ, ਹਰੇਕ ਸਿੱਖ ਨੂੰ ਅੱਤਵਾਦੀ ਲੱਗਦਾ। ਹਾਂਜੀ ਬਿਲਕੁਲ, ਇਹਦੀ ਪ੍ਰੋਬਲਮ ਇਹਦੀ ਪ੍ਰੋਬਲਮ ਹੈ, ਸਾਡੀ ਪ੍ਰੋਬਲਮ ਨਹੀਂ। ਸਾਡੇ ਸਿੱਖ ਅੱਤਵਾਦੀ ਨਹੀਂ ਹੈ ਜੀ, ਠੀਕ ਹੈ ਨਾ। ਸਾਡੇ ਪੰਜਾਬੀ ਅੱਤਵਾਦੀ ਨਹੀਂ ਹੈ। ਹਾਂ, ਜੇ
ਕੋਈ ਕਰਦਾ ਤਾਂ ਫਿਰ ਉਹ ਜਵਾਬ ਵੀ ਮਿਲਦਾ ਹੈ। ਜੀ ਇਹਨੂੰ ਵੀ ਮਿਲ ਗਿਆ, ਪਰ ਮੈਂ ਜਿਵੇਂ ਕਹਿ ਰਿਹਾ ਕਿ ਕਾਇਦੇ ਦੇ ਮੁਤਾਬਕ ਜਾਂ ਜਿਵੇਂ ਤੁਸੀਂ ਕਿਹਾ ਕਿ ਕੁਝ ਚੀਜ਼ਾਂ ਤੇ ਮਾਇਨੇ ਜਿਹੜੇ ਡੂੰਘੇ ਬਣ ਜਾਂਦੇ, ਸਾਨੂੰ ਉਧਰ ਸੋਚਣ ਦੀ ਜ਼ਰੂਰਤ ਹੁੰਦੀ ਹੈ। ਤਾਂ ਖੈਰ ਕੰਗਣਾ ਰਣੌਤ ਦਾ ਇਹੀ ਤੇ ਕਹਿ ਲਓ ਕਿ ਸਮੱਸਿਆ ਦੀ ਜੜ ਵਾਲਾ ਢਾਂਚਾ ਹੈ ਨਾ, ਕਿ ਉਸਨੂੰ ਜਿਹੜਾ ਵੀ ਕੋਈ ਬੰਦਾ ਸੰਘਰਸ਼ ਕਰਦਾ ਹੈ, ਜਿਹੜਾ ਵੀ ਕੋਈ ਬੰਦਾ ਅੰਦੋਲਨ ਕਰਦਾ ਹੈ, ਔਰ ਖਾਸ ਤੌਰ ਤੇ ਜੇ ਕੋਈ ਮੋਦੀ ਸਰਕਾਰ ਦੇ ਉਲਟ ਉਹਨੂੰ ਅੱਤਵਾਦੀ ਲੱਗਦਾ, ਇਹੀ ਇਹਨਾਂ ਦੀ ਪ੍ਰੋਬਲਮ ਹੈ। ਇਸ ਪ੍ਰੋਬਲਮ ਦਾ ਇਲਾਜ ਅੱਧ ਪਚੱਦਾ ਕਰ ਦਿੱਤਾ ਜਨਤਾ ਨੇ, ਤੇ ਮੇਰੇ ਖਿਆਲ ਦੇ ਨਾਲ ਹੁਣ ਹੋ ਜਾਏਗਾ, ਜਲਦੀ ਹੋਰ ਵੀ ਹੋ ਜਾਏਗਾ। ਜੀ ਜੀ। ਤੇ ਅਗਲੀ ਖਬਰ ਦੇ ਵੱਲ ਵਧੀਆ ਗੱਲ ਕਰੀਏ ਨਿਤਿਸ਼ ਕੁਮਾਰ ਦੀ ਤੇ ਨਾਇਡੂ ਦੀ। ਕਹਿੰਦੇ ਇਹ ਹੁਣ ਸਿਰਦਰਦੀ ਬਣ ਗਏ, ਇੱਕ ਪਾਸੇ ਸਰਕਾਰ ਬਣਾ ਰਹੇ ਆ ਇਹ ਭਾਜਪਾ ਦੀ, ਦੂਜੇ ਪਾਸੇ ਸਿਰਦਰਦੀ ਕਿਵੇਂ ਬਣ ਗਏ ਮਿੰਟੂ ਜੀ? ਦੇਖੋ ਜਿੰਨੀਆਂ ਕੋ ਖਬਰਾਂ ਆ ਰਹੀਆਂ ਨੇ ਇੰਡੀਅਨ ਐਕਸਪ੍ਰੈਸ ਤੋਂ ਲੈ ਕੇ ਬਹੁਤ ਸਾਰੇ, ਜੇ ਤੁਸੀਂ ਅਖਬਾਰ ਫੋਲੋਗੇ ਤੇ ਇਹ ਪਤਾ ਲੱਗਦਾ ਹੈ ਕਿ ਇਹਨਾਂ ਦੀ ਜ਼ਬਰਦਸਤ ਸੌਦੇਬਾਜ਼ੀ ਚੱਲ ਰਹੀ। ਮੈਂ ਜਦੋਂ ਤੋਂ ਇਹ ਗੱਲ ਚੱਲੀ ਆ ਉਸ ਵੇਲੇ ਤੋਂ ਹੀ ਇਹ ਗੱਲ ਪ੍ਰਵੀਨ ਭਾਈ ਕਹਿ ਰਿਹਾ ਕਿ ਦੇਖੋ ਇਹ ਬਹੁਤ ਮੰਨੇ ਹੋਏ ਖਿਡਾਰੀ ਆ, ਹੰਡੇ ਹੋਏ ਖਿਡਾਰੀ ਆ, ਇਹਨਾਂ ਨੇ ਸੌਦੇਬਾਜ਼ੀ ਦੇ ਵਿੱਚ ਨਰਿੰਦਰ ਮੋਦੀ ਤੋਂ ਸਾਰੇ ਹਿਸਾਬ ਚੁਕਤਾ ਕਰ ਲੈਣੇ। ਮਸਲਨ ਅੱਗੇ ਕੀ ਸੀਗਾ ਕਿ ਨਿਤਿਸ਼ ਦੇ ਕੋਲ ਸਿਰਫ ਯਾਨੀ 4-5 ਮਤਲਬ ਕਿ ਜੇ ਦੇਖੀਏ ਤਾਂ ਇਹਨਾਂ ਦੇ ਅਲਾਈਅੰਸ ਪਾਰਟਨਰ ਐਸੇ ਸੀ ਜਿਨ੍ਹਾਂ ਨੂੰ ਤਵੱਜੋ ਦਿੰਦੇ ਸੀ, ਤਾਂ ਇਹਨਾਂ ਦੇ ਕੋਲ ਵਾਵਾ ਐਮਪੀ ਸੀ, ਪਰ ਬਾਵਜੂਦ ਇਸ ਤੇ ਇੱਕ ਮੰਤਰਾਲਾ ਸੀ ਇਹਨਾਂ ਦੇ ਕੋਲ, ਉਹ ਵੀ ਕੋਈ ਜ਼ਿਆਦਾ ਮਹੱਤਵਪੂਰਨ ਨਹੀਂ ਸੀਗਾ। ਤਾਂ ਦੂਜੇ ਪਾਸੇ ਜੇ ਤੁਸੀਂ ਵੇਖੋਗੇ ਤਾਂ ਹੁਣ ਉਹਨਾਂ ਦੇ ਕੋਲ 16, ਉਹ ਕਹਿੰਦੇ ਕਿ ਪ੍ਰਤੀ 4 ਸਾਨੂੰ ਇੱਕ ਮੰਤਰਾਲਾ ਆਉਣ ਦਿਓ, ਉਹਦੇ ਚ ਖੇਤੀ ਵੀ ਆ ਜਾਵੇ, ਰੇਲ ਵੀ ਆ ਜਾਵੇ, ਉਹਦੇ ਚ ਜਲ ਸੰਸਾਧਨ ਉਹ ਵੀ ਆ ਜਾਵੇ, ਤੇ ਰੂਰਲ ਮਤਲਬ ਜਿਹੜਾ ਦਿਹਾਤ ਹੈ ਉਹ ਵੀ ਆ ਜਾਵੇ। ਤਾਂ ਤੁਸੀਂ ਸੋਚ ਕੇ ਵੇਖੋ ਕਿ ਬਿਹਾਰ ਵਾਸਤੇ ਕੀ ਮੰਗ ਰਹੇ ਨੇ। ਸੋਚ ਕੇ ਦੇਖੋ, ਰੇਲ ਦਾ ਮਤਲਬ ਇੱਕ ਸ਼ਾਨਦਾਰ ਮਹਿਕਮਾ, ਕਿਤੇ ਵੀ ਜਾਓਗੇ ਤੁਹਾਡੇ ਬਿਹਾਰੀ ਦੀ, ਮੰਨ ਲਓ ਆਪਾਂ ਗੱਲ ਕਰਦੇ ਹਾਂ ਕੋਈ ਵੀ ਮੰਤਰੀ ਆ ਤਾਂ ਉਹਨਾਂ ਦੇ ਬਿਹਾਰੀ ਦੀ ਪੁੱਛਗਿੱਛ ਹੈ ਰੇਲ ਚ। ਦੂਸਰੇ ਪਾਸੇ ਤਾਂ ਪੇਂਡੂ ਬਿਹਾਰ ਦਾ ਵਿਕਾਸ ਕਾਹਦੇ ਨਾਲ ਜੁੜਿਆ? ਪਾਣੀ ਨਾਲ। ਹੜ੍ਹ ਵੀ ਆਉਂਦੇ ਆ ਜਾਂ ਸੋਕਾ ਵੀ ਆ, ਤਾਂ ਉਹ ਜੋ ਵੀ ਆ ਸਭ ਕੁਝ ਪਾਣੀ ਤੇ। ਅੱਛਾ, ਫਿਰ ਇਸ ਤੋਂ ਇਲਾਵਾ ਖੇਤੀ ਰਹਿ ਕੀ ਗਿਆ? ਹੁਣ ਜੋ ਰਹਿ ਗਿਆ ਉਹ ਨਾਇਡੂਆਂ ਦਾ ਮੈਨੂੰ ਦੇ ਦਿਓ, ਫਾਈਨੈਂਸ ਮੈਨੂੰ ਦੇ ਦਿਓ। ਅੱਛਾ, ਫਾਈਨੈਂਸ ਵੀ ਕਹਿੰਦਾ ਕਿ ਫਾਈਨੈਂਸ ਦੇ ਨਾਲ ਲੱਗਦੇ ਹੱਥ ਵੀਰ ਬਣ ਕੇ ਮੈਨੂੰ ਸਪੀਕਰ ਵਾਲੀ ਕੁਰਸੀ ਮਿਲੇ। ਦੇਖੋ ਪ੍ਰਵੀਨ ਜੀ, ਗੱਲ ਪਤਾ ਕੀ ਆ ਜੀ, ਇਹਨਾਂ ਚੀਜ਼ਾਂ ਨੂੰ ਸਮਝਣਾ ਕੋਈ ਬਹੁਤਾ ਔਖਾ ਨਹੀਂ ਹੈ। ਨਰਿੰਦਰ ਮੋਦੀ ਦਾ ਸਹੁੰ ਚੁੱਕ ਸਮਾਗਮ ਹੁਣ ਸ਼ਾਇਦ 9 ਨੂੰ ਹੋਣ ਜਾ ਰਿਹਾ ਜੀ, 8 ਦੀ ਬਜਾਏ। ਇਹਦੇ ਵਿੱਚ ਕੁਝ ਚੀਜ਼ਾਂ ਨੇ, ਤੁਸੀਂ ਮਹਾਰਾਸ਼ਟਰ ਤੇ ਨਜ਼ਰ ਦੌੜਾਓ। ਦੇਵੇਂਦਰ ਫੜਨਵੀਸ ਨੇ ਕਿਹਾ ਕਿ ਮੈਂ ਅਸਤੀਫਾ ਹੀ ਦੇ ਦੇਣਾ ਯਾਰ, ਦਫਾ ਕਰੋ। ਇਹਦਾ ਮਤਲਬ ਹੈ ਕਿ ਸੰਘ ਨੇ ਨਿਤਨ ਗਡਕਰੀ ਵੀ ਐਕਟਿਵ ਕੀਤਾ ਅੰਦਰ ਖਾਤੇ। ਤਾਂ ਗੱਲ ਇਹ ਆ ਕਿ ਜੇ ਦੇਵੇਂਦਰ ਫੜਨਵੀਸ ਨੂੰ ਉੱਥੋਂ ਮਹਾਰਾਸ਼ਟਰ ਚੋਂ ਭੇਜਿਆ ਜਾ ਰਿਹਾ, ਸ਼ਾਇਦ ਇਸੇ ਕਰਕੇ ਕਿਉਂਕਿ ਨਿਤਨ ਗਡਕਰੀ ਆਪਣਾ ਸਰਟੀਫਿਕੇਟ ਲੈਣ ਦੀ ਬਜਾਏ ਦਿੱਲੀ ਚ ਬੈਠੇ ਨੇ। ਤਾਂ ਮਤਲਬ ਤੁਸੀਂ ਸਮਝ ਗਏ ਨਾ ਕਿ ਮੋਹਰੇ ਨੂੰ ਮਾਤ ਦੇਣ ਵਾਸਤੇ ਮੋਹਰਾ ਮੈਦਾਨ ਚ। ਦੂਜੇ ਪਾਸੇ ਆਰਐਸਐਸ ਦੀਆਂ ਬੈਠਕਾਂ ਲਗਾਤਾਰ ਹੋ ਰਹੀਆਂ ਨੇ। ਸੋਚਿਆ ਜਾ ਰਿਹਾ ਕਿ ਨਰਿੰਦਰ ਮੋਦੀ ਦੇ ਖਿਲਾਫ ਬਗਾਵਤ ਦਾ ਝੰਡਾ ਕੱਲ ਵਾਲੀ ਮੀਟਿੰਗ ਚ ਵੀ ਚੁੱਕਿਆ ਜਾ ਸਕਦਾ ਜੀ। ਤਾਂ ਇਸੇ ਕਰਕੇ ਹੀ ਸਹੁੰ ਚੁੱਕ ਸਮਾਗਮ ਜਿਹੜਾ ਹੈ ਉਹ ਟਲ ਰਿਹਾ। ਦੂਸਰਾ ਜਿਹਦਾ ਆਪਾਂ ਕਹਿ ਲਓ ਕਿ ਜ਼ਿਕਰ ਕੀਤਾ ਹੈ ਕਿ ਕੁਝ ਡੀਲ, ਕੁਝ ਸੌਦੇਬਾਜ਼ੀ ਹਾਲੇ ਜਚ ਨਹੀਂ ਰਹੀ। ਹੁਣ ਇਹ ਸਾਰਾ ਕੁਝ ਕਿਉਂ ਆ? ਕਿਉਂ ਦਾ ਜਵਾਬ ਇਹੋ ਆ ਕਿ ਨਿਤਿਸ਼ ਕੁਮਾਰ ਨੂੰ, ਨਾਇਡੂ ਨੂੰ ਇਹ ਮਤਲਬ ਕਿ ਰਗ ਰਗ ਤੋਂ ਵਾਕਫ ਹੈ। ਹੁਣ ਮੋਦੀ ਹੋਰਾਂ ਦਾ ਯਤਨ ਕੀ ਹੈ ਪ੍ਰਵੀਨ ਜੀ? ਯਤਨ ਇਹ ਆ ਕਿ ਇੱਕ ਵਾਰੀ ਜਿੱਦਾਂ ਕਿੱਦਾਂ ਇਹਨਾਂ ਨੂੰ ਵਰਚਾ ਕੇ ਲੈ ਆਈਏ, ਫਿਰ ਆਪਰੇਸ਼ਨ ਲੋਟਸ ਜਿੰਦਾਬਾਦ ਕਰਾ ਕੇ ਕਿਸੇ ਨੂੰ ਇਧਰੋਂ ਮਰਜ਼ ਕਰ ਲਿਆ, ਕਿਸੇ ਨੂੰ ਉਧਰੋਂ ਮਰਜ਼ ਕਰ ਲਿਆ, ਕਿਸੇ ਨੂੰ ਇਧਰੋਂ ਖਰੀਦ ਲਿਆ, ਬਾਦਲਾਂ ਨੂੰ ਕਵਾਂਗੇ ਤੁਸੀਂ ਵੀ ਆ ਜਾਓ ਫਲਾਣ, 272 ਤੱਕ ਇੱਕ ਵਾਰੀ ਪਹੁੰਚ ਜਾਈਏ ਤੇ ਮੁੜ ਕੇ ਇਹਨਾਂ ਨੂੰ ਗਿੱਚੀਆਂ ਫੜ ਕੇ ਮਾਰਾਂਗੇ ਬਾਹਰ ਕਿ ਜੇ ਉਹ ਮਿਲਦਾ ਲੈ ਲਓ, ਨਹੀਂ ਤਾਂ ਚਲੋ। ਇਹ ਗੱਲ ਨਿਤਿਸ਼ ਨੂੰ ਵੀ ਪਤਾ ਤੇ ਇਹ ਗੱਲ ਨਾਇਡੂ ਨੂੰ ਵੀ ਪਤਾ। ਸਪੀਕਰ ਦੀ
ਕੁਰਸੀ ਕਾਹਦੇ ਲਈ ਮੰਗ ਰਹੇ ਆ? ਕਿਉਂਕਿ ਦਲ ਬਦਲੀਆਂ ਦਾ ਜਿਹੜਾ ਦੌਰ ਹੋਏਗਾ ਉਹਦੇ ਵਿੱਚ ਸਪੀਕਰ ਹੀ ਤੇ ਸਭ ਤੋਂ ਮਹੱਤਵਪੂਰਨ ਅਹੁਦਾ ਹੋਏਗਾ ਨਾ। ਜੀ ਬਿਲਕੁਲ। ਸੋ ਇਸ ਵਾਸਤੇ ਇਹ ਗੇਮ ਚੱਲ ਰਹੀ ਆ ਔਰ ਕਾਂਗਰਸ ਜਾਂ ਇੰਡੀਆ ਗੱਠਜੋੜ ਉਹ ਬਿਲਕੁਲ ਸਹੀ ਕਰ ਰਿਹਾ। ਮੈਂ ਉਹਨਾਂ ਦੀ ਸੂਝ-ਬੂਝ ਦੀ ਕਹ ਲਓ ਕਿ ਆਪਾਂ ਸਲੋਪ ਤੇ ਕੀ ਕਰਨੀ ਆ, ਪਰ ਉਹਦੀ ਕਿਤੇ ਨਾ ਕਿਤੇ ਆਪਾਂ ਇਹ ਚੀਜ਼ ਦੇਖ ਸਕਦੇ ਹਾਂ ਕਿ ਉਹਨਾਂ ਨੇ ਪਾਸ ਲਿਆ ਕਿ ਇਹ ਗੇਮ ਬਹੁਤੀ ਦੇਰ ਨਹੀਂ ਚੱਲੇਗੀ। ਸੋ ਚੰਗਾ ਕਿ ਆਪਾਂ ਇਸ ਗੇਮ ਦਾ ਹਿੱਸਾ ਬਣਨ ਦੀ ਜਗ੍ਹਾ ਇਸ ਗੇਮ ਨੂੰ ਚੱਲਣ ਦਈਏ ਤੇ ਖੁਦ ਮੈਦਾਨ ਤੋਂ ਬਾਹਰ ਬੈਠ ਜਾਈਏ। ਜਿਵੇਂ ਇਹ ਗੇਮ ਓਵਰ ਹੋਏਗੀ, ਅੱਜ ਨਹੀਂ ਕੱਲ ਪਰਸੋਂ ਜਦ ਵੀ, ਤਾਂ ਫਿਰ ਉਸ ਤੋਂ ਬਾਅਦ ਸਾਡੀ ਗੇਮ ਆਪਣੇ ਦਮ ਤੇ ਬਣੇਗੀ। ਸੋ ਇਸ ਵਾਸਤੇ ਇਹ ਇੱਕ ਇਦਾਂ ਦੀ ਸਿਚੁਏਸ਼ਨ ਹੈ ਗੁਜਰਾਤ ਲੌਬੀ ਦੇ ਸਾਹਮਣੇ ਕਿ ਬਈ ਉਹ ਨਾ ਤਾਂ ਨੀਤੀਸ਼ ਤੋਂ ਖਹਿੜਾ ਛੁਡਾ ਸਕਦੇ ਆ, ਨਾ ਨੀਤੀਸ਼ ਦੀਆਂ ਗੱਲਾਂ ਮੰਨ ਸਕਦੇ ਆ। ਨਾਇਡੂ ਦੇ ਨਾਲ ਵੀ ਐਸਾ ਹੀ ਆ। ਤਾਂ ਉਹਨਾਂ ਨੂੰ ਵੀ ਭਲੀ ਭਾਂਤੀ ਪਤਾ ਕਿ ਇੱਕ ਵਾਰੀ ਇਹ ਯਰੜੇ ਹੇਠੋਂ ਨਿਕਲ ਗਏ ਨਾ, ਮੁੜ ਕੇ ਉਹਨਾਂ ਨੇ ਡਾਂਢ ਨਹੀਂ ਦੇਣੀ ਸਾਨੂੰ। ਜੀ। ਤੇ ਘੱਲੂਘਾਰੇ ਦਿਹਾੜੇ ਤੇ ਸਰਬਜੀਤ ਸਿੰਘ ਖਾਲਸਾ ਨੇ ਕੋਈ ਵੱਡਾ ਦਾਅਵਾ ਕੀਤਾ ਜੀ? ਦੇਖੋ, ਸਰਬਜੀਤ ਸਿੰਘ ਖਾਲਸਾ ਉੱਥੇ ਗਏ ਸਨ, ਬੀਬੀ ਪਰਮਜੀਤ ਕੌਰ ਜੀ ਖਾਲੜਾ ਵੀ ਉੱਥੇ ਪਹੁੰਚੇ ਹੋਏ ਸਨ। ਇਸ ਤੋਂ ਇਲਾਵਾ ਸਿਮਰਨਜੀਤ ਸਿੰਘ ਮਾਨ ਉਹ ਵੀ ਗਏ ਸਨ, ਧਿਆਨ ਸਿੰਘ ਮੰਡ ਉਹ ਵੀ ਗਏ ਸਨ। ਜੋਸ਼ੋ ਖਰੋਸ਼ ਦੇ ਨਾਲ ਉੱਥੇ ਨਾਅਰੇਬਾਜ਼ੀ ਹੁੰਦੀ ਹੈ, ਤੁਹਾਨੂੰ ਪਤਾ ਹੀ ਹੈ। ਫਿਰ ਇਸ ਤੋਂ ਇਲਾਵਾ ਜੇ ਆਪਾਂ ਦੇਖੀਏ ਰੋਹ ਵੀ ਹੁੰਦਾ, ਜੋਸ਼ ਵੀ ਹੁੰਦਾ, ਨਾਸੂਰ ਵੀ ਰਿਸਦੇ ਆ, ਸਭ ਕੁਛ ਹੈ। ਮੈਂ ਜ਼ਿਆਤੀ ਤੌਰ ਤੇ ਵੀ ਇਸ ਦਿਨ ਮਹਿਸੂਸ ਕਰਦਾ ਕਿ ਯਾਰ ਇੱਕ ਵਾਕਿਆ ਐਸਾ ਜ਼ਖਮ ਹੈ ਜਿਹੜਾ ਕਦੇ ਨਹੀਂ ਭਰਿਆ ਜਾ ਸਕਦਾ। ਤਾਂ ਪਰ ਗੱਲ ਇਹ ਆ ਕਿ ਉੱਥੇ ਤੁਹਾਨੂੰ ਪਤਾ ਸਿਆਸਤ ਦੀਆਂ ਗੱਲਾਂ ਵੀ ਜਿਹੜੀਆਂ ਉਹ ਅਦਰ ਸਾਈਡ ਹੁੰਦੀਆਂ ਨੇ। ਜਿਵੇਂ ਸਿਮਰਨਜੀਤ ਸਿੰਘ ਮਾਨ ਤੋਂ ਪੁੱਛਿਆ, ਉਹ ਕਹਿੰਦੇ ਜੀ ਸਿੱਖ ਕਹਿੰਦੇ ਜੀ ਕੁਝ ਸਮੇਂ ਲਈ ਮੈਨੂੰ ਟਾਲ ਦਿੰਦੇ ਹੁੰਦੇ ਆ, ਫਿਰ ਕਹਿੰਦੇ ਹੁੰਦੇ ਆ ਜਾ ਕੋਈ ਗੱਲ ਨਹੀਂ। ਮਤਲਬ ਆਪਣੀ ਹਾਰ ਤੇ ਉਹ ਇਹ ਗੱਲ ਕਹਿ ਰਹੇ ਆ ਜੀ। ਅੱਛਾ, ਦੂਸਰੇ ਪਾਸੇ ਆਪਾਂ ਜੇ ਸਰਬਜੀਤ ਸਿੰਘ ਖਾਲਸਾ ਦੀ ਗੱਲ ਕਰੀਏ, ਜਿਨ੍ਹਾਂ ਦੇ ਬਿਆਨ ਨੇ ਅੱਜ ਚਰਚਾ ਫੜੀ ਆ, ਉਹ ਇਹ ਆ ਕਿ ਬਈ ਮੈਨੂੰ ਆਫਰਾਂ ਆ ਰਹੀਆਂ। ਹਾਲਾਂਕਿ ਉਹਨਾਂ ਨੇ ਗੱਲ ਖੋਲੀ ਨਹੀਂ ਕਿ ਕਿਸ ਸਾਈਡ ਵੱਲੋਂ ਆਫਰ ਆਈ ਹੈ ਜਾਂ ਦੋਵਾਂ ਸਾਈਡਾਂ ਵੱਲੋਂ ਆਫਰ ਆਈ ਹੈ, ਯਾਨੀ ਇੰਡੀਆ ਵੱਲੋਂ ਵੀ ਜਾਂ ਐਨਡੀਏ ਵੱਲੋਂ ਵੀ। ਤਾਂ ਉਹਨਾਂ ਨੇ ਕਿਹਾ ਕਿ ਦੇਖੋ ਬਈ ਅਸੀਂ ਜਿਨ੍ਹਾਂ ਨੇ ਦਰਬਾਰ ਸਾਹਿਬ ਤੋਪਾਂ ਗੋਲਿਆਂ ਨਾਲ ਟੈਂਕਾਂ ਨਾਲ ਢਾਇਆ ਸੀ, ਉਹਨਾਂ ਦੇ ਨਾਲ ਥੋੜੀ ਜਾ ਸਕਦੀ। ਬਾਕੀ ਫਰੀਦਕੋਟ ਦੀ ਸੰਗਤ ਫੈਸਲਾ ਕਰੇਗੀ ਕਿ ਕੀ ਫੈਸਲਾ ਲਿਆ ਜਾਵੇ, ਤੇ ਬਾਕੀ ਮਸ਼ਵਰਾ ਕੀਤੇ ਤੋਂ ਬਗੈਰ ਤਾਂ ਕੁਝ ਹੋਣਾ ਨਹੀਂ। ਦੇਖੋ, ਸਰਬਜੀਤ ਸਿੰਘ ਖਾਲਸਾ ਨੂੰ ਆਫਰ ਕਦੋਂ ਆਈ ਹੈ, ਕਿਹਨੇ ਕੀਤੀ ਹੈ, ਮੈਂ ਉਸ ਬਾਰੇ ਨਹੀਂ ਕਹਿ ਸਕਦਾ ਜੀ। ਪਰ ਖੁਦ ਅਮਰਤਪਾਲ ਸਿੰਘ ਹੋਰਾਂ ਨੇ ਕਿਹਾ ਸੀਗਾ ਕਿ ਕੀ ਫਰਕ ਪੈਂਦਾ ਜੇ ਸੰਵਿਧਾਨ ਕਿਤੇ ਕੰਮ ਆਉਂਦਾ ਤੇ ਉਹਨੂੰ ਵਰਤ ਲਓ। ਇਹ ਵੀਡੀਓ ਅੱਜ ਕੱਲ ਬਹੁਤ ਜ਼ਿਆਦਾ ਪ੍ਰਚਾਰੀ ਜਾਂਦੀ ਹੈ ਜੀ, ਇਸ ਵਾਸਤੇ ਕਿ ਅਮਰਤਪਾਲ ਸਿੰਘ ਦੀ ਚੋਣ ਲੜਨੀ ਜਾਇਜ਼ ਸੀਗੀ। ਮਤਲਬ ਅਮਰਤਪਾਲ ਸਿੰਘ ਹੋਰਾਂ ਦਾ ਕਹਿਣਾ ਸੀਗਾ ਕਿ ਸਾਡਾ ਇਹ ਗੁਰਿੱਲਾ ਵਾਰਫੇਅਰ ਦਾ ਪੈਂਤੜਾ, ਉਹਦੇ ਚ ਅਸੀਂ ਸਾਧਨ ਵੀ ਗਵਰਨਮੈਂਟ ਦੇ ਇਸਤੇਮਾਲ ਕਰਨਾ। ਤਾਂ ਮਤਲਬ ਫਿਰ ਇਹ ਆ ਕਿ ਮੈਨੂੰ ਨਹੀਂ ਪਤਾ, ਮੈਂ ਵਾਰ-ਵਾਰ ਕਹਿ ਰਿਹਾ ਕਿ ਆਫਰ ਕਿਹਦੇ ਵੱਲੋਂ ਆਈ ਜੀ, ਪਰ ਜਿਹਦੇ ਵੱਲੋਂ ਵੀ ਆਈ ਹੈ ਤਾਂ ਫਿਰ ਜਿਹੜਾ ਅਮਰਤਪਾਲ ਸਿੰਘ ਹੋਰਾਂ ਨੇ ਪੈਂਤੜਾ ਸੁਝਾਇਆ ਜਾਂ ਅਖਤਿਆਰ ਕੀਤਾ, ਮੈਨੂੰ ਨਹੀਂ ਪਤਾ ਉਹਨਾਂ ਨੇ ਅਖਤਿਆਰ ਵੀ ਕੀਤਾ ਹੋਵੇ, ਉਹ ਤਾਂ ਜਦੋਂ ਔਨ ਰਿਕਾਰਡ ਆਏਗਾ ਸਭ ਕੁਝ ਪਤਾ ਲੱਗੇਗਾ। ਕਿਉਂਕਿ ਬਹੁਤ ਦੇਰ ਬਾਅਦ ਕਿਤਾਬਾਂ ਲਿਖੀਆਂ ਜਾਂਦੀਆਂ ਨੇ, ਬਹੁਤ ਦੇਰ ਬਾਅਦ ਦਸਤਾਵੇਜ਼ ਖੁਫੀਆ ਤੌਰ ਤੇ ਇੱਧਰ ਉੱਧਰ ਹੁੰਦੇ ਨੇ। ਹਾਲ ਦੀ ਘੜੀ ਆਪਾਂ ਕਹਾਂਗੇ ਕਿ ਸੁਝਾਇਆ ਜਾਂ ਅਮਲ ਚ ਲਿਆਂਦਾ, ਇਹ ਮੈਨੂੰ ਨਹੀਂ ਪਤਾ, ਪਰ ਸੁਝਾਇਆ ਤਾਂ ਜ਼ਰੂਰ ਸੀ। ਤਾਂ ਗੱਲ ਇਹ ਆ ਕਿ ਫਿਰ ਤੁਸੀਂ ਵੀ ਇਹਦੇ ਤੋਂ ਸਿੱਖਿਆ ਲਵੋ, ਕਿਸੇ ਵੀ ਧਿਰ ਤੋਂ ਜੀ, ਕਿਸੇ ਵੀ ਧਿਰ ਤੋਂ ਪੁੱਛ ਲਓ ਕਿ ਕੀ ਜਿਹੜੇ ਤੁਹਾਡੇ ਮੁੱਦੇ ਨੇ, ਬੰਦੀ ਸਿੰਘਾਂ ਦਾ ਮੁੱਦਾ ਹੈ ਜਾਂ ਬੇਅਦਬੀ ਦਾ ਮੁੱਦਾ ਹੈ ਜਾਂ ਪੰਜਾਬ ਨੂੰ ਮਿਲਣ ਵਾਲੇ ਕਿਸੇ ਦਾ ਪੈਕੇਜ ਦਾ ਕੋਈ ਇਰਾਦਾ ਹੈ, ਤੁਸੀਂ ਉਹਦੇ ਤੇ ਗੱਲ ਕਰ ਲਓ। ਨਾਇਡੂ ਇਹੀ ਗੇਮ ਖੇਡ ਰਿਹਾ ਸੀ। ਨਾਇਡੂ ਆਂਧਰਾ ਪ੍ਰਦੇਸ਼ ਵਾਸਤੇ ਪੈਕੇਜ ਦੀ ਝਾਕ ਚ ਹੈ। ਅਮਰਾਵਤੀ ਰਾਜਧਾਨੀ ਬਣਾਉਣੀ ਪੈਣੀ ਹੈ, ਹੈਦਰਾਬਾਦ ਵਾਲਾ ਤਾਂ 10 ਸਾਲ ਦਾ ਜਿਹੜਾ ਇਹਨਾਂ ਦਾ ਸੀ ਇਕਰਾਰ ਉਹ ਖਤਮ ਹੋ ਗਿਆ। ਪੈਸਾ ਚਾਹੀਦਾ, ਪ੍ਰੋਜੈਕਟ ਅਧੂਰੇ ਪਏ ਨੇ। ਤਾਂ ਸਭ ਮਤਲਬ ਕਿ ਸਿਆਸਤ ਖੇਡਦੇ ਆ। ਤਾਂ ਜੇ ਤੁਹਾਡੇ ਨਾਲ ਇਸ ਤਰ੍ਹਾਂ ਦੀ ਆਫਰ ਆ ਤਾਂ ਤੁਸੀਂ ਵੇਖੋ, ਜੇ ਆਪਾਂ ਇੱਕ ਜਗ੍ਹਾ ਤੇ ਚੋਣ ਲੜਨ ਨੂੰ ਗੁਰਿੱਲਾ ਵਾਰਫੇਅਰ ਮੰਨ ਸਕਦੇ ਤਾਂ ਫਿਰ ਕਿਉਂ ਨਹੀਂ।
ਲਓ ਕੀ ਦਿੰਦੇ ਨੇ ਉਹ, ਪਤਾ ਤੇ ਲੱਗੇ ਨਾ ਕਿ ਆਫਰ ਤੁਹਾਨੂੰ ਇਕੱਲੇ ਨੂੰ ਖਰੀਦਣ ਦੀ ਹੈ ਕਿ ਭਾਈ ਸਾਹਿਬ ਸਾਡੇ ਹਿਸਾਬ ਕਿਤਾਬ ਦੇ ਮੁਤਾਬਕ ਕਿਸੇ ਨੂੰ। ਤਾਂ ਖੈਰ ਇਹ ਸਭ ਕੁਝ ਅੱਜ ਜਿਹੜਾ ਚਰਚਾ ਦਾ ਵਿਸ਼ਾ ਬਣਾਇਆ ਰਿਹਾ, ਇਹ ਉਸ ਬਿਆਨ ਤੋਂ ਬਾਅਦ ਸੀ ਜਦੋਂ ਸਰਜੀਤ ਸਿੰਘ ਖਾਲਸਾ ਹੋਰਾਂ ਨੇ ਕਿਹਾ ਕਿ ਮੈਨੂੰ ਆਫਰਾਂ ਆਈਆਂ। ਬਈ ਹੁਣ ਆਫਰ ਕਿਹਨੇ ਕੀਤੀ ਆ, ਇਹਦਾ ਇੰਕਸ਼ਾਫ ਉਹਨਾਂ ਨੇ ਨਹੀਂ ਕੀਤਾ। ਜੀ। ਤੇ ਮੈਨੂੰ ਜੀ ਗੱਲ ਕਰੀਏ ਆਪਾਂ ਦਰਸ਼ਨ ਸਿੰਘ ਬਰਾੜ ਦੀ, ਇਹਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਕਰਕੇ ਹੁਣ ਬਾਹਰ ਕੱਢ ਦਿੱਤਾ ਗਿਆ ਕਾਂਗਰਸ ਦੇ ਵਿੱਚੋਂ ਜੀ। ਦੇਖੋ ਦਰਸ਼ਨ ਸਿੰਘ ਬਰਾੜ ਦਾ ਮੁੰਡਾ ਹੈ ਕਮਲਜੀਤ ਸਿੰਘ ਬਰਾੜ। ਕਮਲਜੀਤ ਸਿੰਘ ਬਰਾੜ ਪਹਿਲਾਂ ਪਾਰਟੀ ਚੋਂ ਐਕਸਪੈਲ ਹੈ। ਉਹਨੇ ਐਲਾਨਿਆ ਕਿ ਬਈ ਮੈਂ ਤੇ ਕਰਨਾ ਵਿਰੋਧ ਰਾਜਾ ਵੜਿੰਗ ਦਾ। ਉਹ ਲੁਧਿਆਣੇ ਚ ਆਜ਼ਾਦ ਖਲੋ ਗਿਆ ਜੀ, ਉਹ ਵੀ ਪੰਥਕ ਚਿਹਰਾ ਬਣ ਗਿਆ। ਅੰਮ੍ਰਿਤਪਾਲ ਸਿੰਘ ਹੋਰਾਂ ਦੀ ਉਹ ਸਪੋਰਟ ਪਹਿਲੇ ਦਿਨ ਤੋਂ ਕਰਦਾ ਸੀ। ਲੋ ਮੈਦਾਨ ਭੱਗ ਗਿਆ, ਵੰਗਾਰਨਾ ਲਲਕਾਰਨਾ ਸਭ ਕੁਝ ਚੱਲਦਾ ਰਿਹਾ ਜੀ। 45,000 ਵੋਟ ਸ਼ਾਇਦ ਮੈਨੂੰ ਲੱਗਦਾ, ਜੇ ਮੈਂ ਗਲਤ ਨਹੀਂ ਤੇ ਕਮਲਜੀਤ ਲੈ ਗਏ ਜੀ, ਪਰ ਬੁਰੀ ਤਰ੍ਹਾਂ ਹਾਰ ਗਏ। ਰਾਜਾ ਵੜਿੰਗ ਜਿੱਤ ਗਿਆ। ਹੁਣ ਰਾਜਾ ਵੜਿੰਗ ਦੀਆਂ ਚੜ ਮੱਚੀਆਂ। ਰਾਜਾ ਵੜਿੰਗ ਪ੍ਰਧਾਨ ਵੀ ਆ, ਰਵਨੀਤ ਬਿੱਟੂ ਜਿਹਦੇ ਮਗਰ ਸਿੱਧੇ ਤੌਰ ਤੇ ਗੁਜਰਾਤ ਖਲੋਤਾ ਸੀ, ਲੌਬੀ ਖਲੋਤੀ ਸੀ, ਉਸਨੂੰ ਉਹਨੇ ਕੰਡ ਪਰਨੇ ਕੀਤਾ। ਕੰਡ ਪਰਨੇ ਨਹੀਂ ਕੀਤਾ, 7 ਸੀਟਾਂ ਕੱਢ ਦਿੱਤੀਆਂ। ਜਦੋਂ ਆਮ ਆਦਮੀ ਪਾਰਟੀ 22 ਦੇ ਵਿੱਚ ਯਾਨੀ 2 ਸਾਲ ਪਹਿਲਾਂ ਹੁੰਜਾ ਫੇਰ ਕੇ ਗਈ, ਤਾਂ ਰਾਜਾ ਵੜਿੰਗ ਤਾਂ ਫਿਰ ਹੁਣ ਤੁਹਾਨੂੰ ਪਤਾ ਹੀ ਹੈ ਨਾ, ਟਿੱਟ ਫੋਰ ਟੈਟ ਇਹ ਤਾਂ ਕੰਮ ਚੱਲਣਾ ਸੀ। ਤਾਂ ਕਮਲਜੀਤ ਸਿੰਘ ਬਰਾੜ ਪਹਿਲਾਂ ਹੀ ਐਕਸਪੈਲ ਸੀ, ਉਹਦਾ ਫਾਦਰ ਇੱਥੇ ਸੀਗਾ ਪਾਰਟੀ ਦੇ ਵਿੱਚ, ਦਰਸ਼ਨ ਸਿੰਘ ਬਰਾੜ ਕੋਟੇ। ਵੈਸੇ ਵੀ ਉਹ ਰਾਜਨੀਤੀ 'ਚ ਹੁਣ ਇੰਨੇ ਜ਼ਿਆਦਾ ਸਰਗਰਮ ਤੇ ਹੈ ਨਹੀਂ ਗੇ। ਤਾਂ ਜਿਵੇਂ ਹੀ ਫੌ ਪਿਆ ਰਾਜਾ ਵੜਿੰਗ ਦਾ, ਪਾਰਟੀ ਚੋਂ ਕੱਢ ਕੇ ਪਰੇ ਮਾਰਿਆ। ਤਾਂ ਹੁਣ ਦੇਖਣਾ ਹੋਏਗਾ ਕਿ ਕੀ ਕਮਲਜੀਤ ਸਿੰਘ ਬਰਾੜ ਜਿਸ ਰਸਤੇ ਤੇ ਜਾ ਰਹੇ ਨੇ, ਉਹਨਾਂ ਦੇ ਫਾਦਰ ਸਾਹਿਬ ਵੀ ਉੱਧਰ ਜਾਣਗੇ ਜਾਂ ਕੋਈ ਵੱਖਰਾ ਰਸਤਾ ਅਖਤਿਆਰ ਕਰਨਗੇ। ਪਰ ਇਹਨਾਂ ਦੀ ਗਿਣਤੀ ਵਾਹਵਾ ਹੋ ਰਹੀ ਆ। ਜਿਵੇਂ ਆਪਾਂ ਧਮਾਨ ਸਾਹਿਬ ਤੋਂ ਲੈ ਕੇ ਚੱਲੀਏ, ਕਈ ਲੀਡਰ ਆ ਜਿਹੜੇ ਨਾ ਉਧਰ ਗਏ ਤੇ ਨਾ ਉਧਰ ਗਏ। ਹਾਂ, ਕੁਝ ਦੇਰ ਸਿੱਧੂ ਨਾਲ ਜ਼ਰੂਰ ਤੁਰਦੇ ਫਿਰਦੇ ਰਹੇ, ਪਰ ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਵੀ ਤੁਹਾਨੂੰ ਪਤਾ ਅੱਜ ਕੱਲ੍ਹ ਗੈਰ ਹਾਜ਼ਰ ਨੇ, ਗੈਰ ਸਰਗਰਮ ਨੇ। ਇਹ ਦੇਖਣਾ ਹੋਏਗਾ ਕਿ ਦਰਸ਼ਨ ਸਿੰਘ ਬਰਾੜ ਹੋਰਾਂ ਦਾ ਉਹਨਾਂ ਅਗਲਾ ਕਦਮ ਕੀ ਹੋਏਗਾ। ਵੈਸੇ ਰਾਜਨੀਤੀ 'ਚ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਹੁਣ ਉਹਨਾਂ ਦੀ ਪਹਿਲਾਂ ਵਰਗੀ ਛਾਪ ਹੈ ਨਹੀਂ ਗੀ। ਕੁਝ ਵਿਵਾਦ ਵੀ ਨੇ, ਉਧਰ ਆਪਾਂ ਨਾ ਜਾਈਏ, ਗੱਲ ਲੰਮੀ ਹੋ ਜਾਏਗੀ। ਉਹ ਤੁਸੀਂ ਚਾਹੇ ਕ੍ਰੈਸ਼ਰ ਵਾਲੇ ਲੈ ਲਓ, ਚਾਹੇ ਕੁਝ ਹੋਰ ਲੈ ਲਓ, ਉਹ ਵਿਵਾਦ ਵੀ ਇਹਨਾਂ ਦੇ ਨਾਲ ਕਾਂਗਰਸ ਸਰਕਾਰ ਵੇਲੇ ਜੁੜੇ ਹੋਏ ਆ। ਖਾਸ ਤੌਰ ਤੇ ਮਹੇਸ਼ਿੰਦਰ ਸਿੰਘ ਦੇ ਨਾਲ ਤੇ ਇੱਕ ਗੈਂਗਸਟਰਾਂ ਨੂੰ ਲੈ ਕੇ ਬੜੀ ਤਗੜੀ ਇਹਨਾਂ ਦੀ ਤਲਖੀ ਜਿਹੜੀ ਬਾਹਰ ਆ ਗਈ ਸੀਗੀ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਹੈਗੀਆਂ ਸੀ, ਨਾਲ ਚੱਲੀਆਂ। ਪਰ ਅੱਜ ਦੇ ਦਿਨਾਂ 'ਚ ਜੇ ਆਪਾਂ ਦੇਖੀਏ, ਦਰਸ਼ਨ ਸਿੰਘ ਬਰਾੜ ਸ਼ਾਇਦ ਮੈਨੂੰ ਲੱਗਦਾ ਕਿ ਸਿਹਤਯਾਬ ਵੀ ਨਹੀਂ ਹੈਗੇ ਪੂਰਨ ਤੌਰ ਤੇ, ਇਸੇ ਕਰਕੇ ਉਹ ਰਾਜਨੀਤਿਕ ਨਕਸ਼ੇ ਤੋਂ ਗਾਇਬ ਜਿਹੇ। ਸਮੇਂ ਦੀ ਗੱਲ ਆ ਮਿੰਟੂ ਜੀ, ਦੇਖ ਲਓ ਕੋਈ ਸਮਾਂ ਸੀਗਾ ਜਦੋਂ ਕਮਲਜੀਤ ਬਰਾੜ ਤੇ ਰਾਜਾ ਵੜਿੰਗ ਬੜੇ ਯਾਰ ਦੋਸਤ ਹੁੰਦੇ ਸੀ, ਗੂੜੀ ਯਾਰੀ ਹੁੰਦੀ ਸੀ, ਤੇ ਤਰੇੜਾਂ ਐਸੀਆਂ ਪਈਆਂ ਮੁੜ ਕੇ ਬਸ ਬਾਅਦ ਦੇ ਵਿੱਚ ਉਹਨੇ ਲਲਕਾਰਿਆ ਵੀ ਲੁਧਿਆਣੇ ਜਾ ਕੇ। ਪਰ ਰਾਜਾ ਵੜਿੰਗ ਹੁਣ ਜਿਵੇਂ ਤੁਸੀਂ ਕਿਹਾ ਕਿ ਚੜ ਮੱਚੀਆਂ, ਤੇ ਫਿਰ ਉਸ ਤੋਂ ਬਾਅਦ ਪਾਵਰ ਵੀ ਹੈ ਤੇ ਇੱਕ ਜਿੱਤ ਵੀ ਹੈ, ਫਿਰ ਦੋ ਚੀਜ਼ਾਂ ਰਲ ਗਈਆਂ, ਕਾਰਵਾਈ ਤਾਂ ਹੋਣੀ ਸੀ। ਤੇ ਪ੍ਰੇਮ ਸਿੰਘ ਚੰਦੂਮਾਜਰਾ ਜੀ ਕਹਿ ਰਹੇ ਨੇ, ਕਹਿੰਦੇ ਅਕਾਲੀ ਦਲ ਕੌਮੀ ਏਜੰਡੇ ਤੈਅ ਨਹੀਂ ਕਰ ਸਕਿਆ। ਇਹ ਤੇ ਗੱਲਾਂ ਪਹਿਲਾਂ ਕਹਿਣ ਵਾਲੀਆਂ ਨੇ ਨਾ ਪ੍ਰਵੀਨ ਜੀ, ਹੁਣ ਗੱਲਾਂ ਕਹਿਣ ਦਾ ਕੀ? ਬਿਲਕੁਲ ਸਹੀ ਹੈ, ਬਿਲਕੁਲ। ਇਹ ਗੱਲਾਂ ਤੇ ਪਹਿਲਾਂ ਚੋਣ ਮੈਦਾਨ ਦੇ ਵਿੱਚ ਜਾਣ ਤੋਂ ਪਹਿਲਾਂ ਏਜੰਡਾ ਤਾਂ ਤੈਅ ਕਰਨਾ ਪੈਂਦਾ। ਬੁਝੇ ਦੀਵੇ 'ਚ ਤੇਲ ਪਾਉਣ ਦਾ ਹੁਣ ਕੋਈ ਫਾਇਦਾ ਹੈਗਾ? ਵੇਖੋ ਇਹ ਆ ਕਿ ਉਦੋਂ ਤੇ ਤੁਸੀਂ ਟਿਕਟਾਂ ਨੂੰ ਮਾਰੋ ਮਾਰ ਕਰਦੇ ਪਏ ਸੀ, ਮੈਨੂੰ ਇੱਥੋਂ ਮਿਲ ਜਾਵੇ, ਮੈਨੂੰ ਇੱਥੋਂ ਮਿਲ ਜਾਵੇ। ਏਜੰਡੇ ਕੌਣ ਪੁੱਛਦਾ? ਦੂਜੀ ਗੱਲ ਇਹ ਆ ਕਿ ਏਜੰਡੇ ਤੈਅ ਕਿੰਨੇ ਕਰਨੇ ਆ? ਕੋਰ ਕਮੇਟੀ 'ਚ ਤੁਸੀਂ ਬੈਠਣ ਵਾਲੇ, ਸੁਖਬੀਰ ਸਿੰਘ ਬਾਦਲ ਦੇ ਸੋਗਿਆਂ ਤੇ ਤੁਸੀਂ ਬੈਠਣ ਵਾਲੇ, ਸਭ ਕੁਝ ਕਰਨ ਕਰਾਉਣ ਵਾਲੇ ਤੇ ਤੁਸੀਂ। ਏਜੰਡੇ ਹੁਣ ਕਿਹੜਾ ਕੋਈ ਇਮਰਾਨ ਖਾਨ ਆ ਕੇ ਤੈਅ ਕਰੇਗਾ ਪਾਕਿਸਤਾਨ 'ਚ? ਤੁਸੀਂ ਤੈਅ ਕਰੋ। ਆਖੇ ਜੀ ਨਾ ਅਸੀਂ ਇੱਧਰ ਜਾ ਸਕੇ ਨਾ ਉੱਧਰ ਜਾ ਸਕੇ, ਮਤਲਬ ਕਿ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਮਾਮਲੇ 'ਚ ਕਹਿ ਰਹੇ ਕਿ ਅਸੀਂ ਦਬੰਧ ਦਾ ਸ਼ਿਕਾਰ ਰਹੇ ਵਗੈਰਾ ਵਗੈਰਾ, ਉਹ ਗੱਲਾਂ ਕਰ ਰਹੇ ਨੇ। ਇੱਥੋਂ ਤੱਕ ਕਹਿ ਰਹੇ ਆ ਕਿ ਭਾਰਤੀ ਜਨਤਾ ਪਾਰਟੀ ਨੂੰ ਜਿਹੜਾ ਇੰਨਾ ਵੋਟ ਸ਼ੇਅਰ ਮਿਲਿਆ, ਇਹ ਸਾਡੇ ਵਾਸਤੇ ਖਤਰੇ ਦੀ ਘੰਟੀ ਆ। ਹੁਣ ਦੇਖੋ ਗੱਲ ਚਲੋ ਚੇਤੇ ਆ ਗਈ ਮੈਨੂੰ, ਇਹਨਾਂ ਦਾ ਗੱਠਜੋੜ ਜਿੰਨੀ ਕੁ ਮੇਰੇ ਕੋਲ ਜਾਣਕਾਰੀ ਆ, ਤੇ ਜਾਣਕਾਰੀ ਆਪਣੇ ਕੋਲ ਜਿੰਨੀ ਕੁ ਹੁੰਦੀ ਹੈ ਨਾ, ਉਸ ਸਮਝੋ ਕਿ 90% 95% ਜੈਨੂਇਨ ਤੇ ਡੂੰਘੀ ਹੁੰਦੀ ਹੈ। ਮੈਂ ਐਵੇਂ ਤੁੱਕੇ ਮਾਰੀ ਕਦੇ ਕੀਤੀ ਨਹੀਂ।
ਇਹਨਾਂ ਦਾ ਗੱਠਜੋੜ ਹੁੰਦਾ ਸੀਗਾ, ਹੂੰ ਇਹਨਾਂ ਦਾ ਗੱਠਜੋੜ ਭਾਜਪਾ ਬਾ ਅਦਬ ਕਰਨ ਨੂੰ ਤਿਆਰ ਸੀ ਕਿ ਭਾਈ ਚਲੋ ਪਿੰਡਾਂ 'ਚ ਤੁਸੀਂ ਖਿੱਚੀ ਚੱਲਿਓ ਕੰਮ, ਸ਼ਹਿਰਾਂ 'ਚ ਅਸੀਂ। ਹੂੰ ਅਚਾਨਕ ਕੁਝ ਸੀਟਾਂ ਨੂੰ ਲੈ ਕੇ ਪੇਚ ਫਸਿਆ, ਜਿਹਦੀ ਜਾਣਕਾਰੀ ਮੈਂ ਤੁਹਾਨੂੰ ਗਾਏ ਬਗਾਏ ਦਿੰਦਾ ਰਿਹਾ। ਹੂੰ ਅੱਛਾ, ਗੱਲ ਇਹ ਆ ਕਿ ਜਿਸ ਵੇਲੇ ਸੁਖਬੀਰ ਸਿੰਘ ਬਾਦਲ ਨੂੰ ਲੱਗਾ ਕਿ ਇਹ ਅੜਦੇ ਆ, ਸੁਖਬੀਰ ਸਿੰਘ ਬਾਦਲ ਨੇ ਆਖਿਆ, ਪਤਾ ਨਹੀਂ ਆਪਦੀ ਕਿਹਦੀ ਸਲਾਹ ਤੇ ਕਿਹਦੀ ਮਰਜ਼ੀ ਤੇ ਕਿਹਾ ਜਾਂ ਆਪਣੀ ਮਨਮਰਜ਼ੀ ਕੀਤੀ ਕਿ ਆਪਾਂ ਗੱਠਜੋੜ ਨਹੀਂ ਕਰਨਾ, ਅੱਡ ਚੱਲੋ, ਸੀਟਾਂ 1-2 ਕੱਢ ਦਿਆਂਗੇ, ਪਰ ਇਹਨਾਂ ਨੂੰ ਇਹਨਾਂ ਦੀ ਔਕਾਤ ਦਿਖਾ ਦਿਓ ਤਾਂ ਕਿ ਆਉਂਦੀ ਵਾਰ ਆਪਣੇ ਸਾਹਮਣੇ ਲਿਖ ਕੇ ਆਓ। ਜੀ ਹੋਇਆ ਉਲਟ। ਹੂੰ ਉਹ ਫੈਸਲਾ ਇੰਨਾ ਪੁੱਠਾ ਪਿਆ ਕਿ ਬੈਕਫਾਇਰ ਕਰ ਗਿਆ। ਅਕਾਲੀ ਦਲ, ਹਾਂਜੀ ਬਿਲਕੁਲ, ਹੂੰ ਇਹ ਗੱਲ ਮੈਨੂੰ ਖੁਦ ਇੱਕ ਅਕਾਲੀ ਲੀਡਰ ਨੇ ਦੱਸੀ ਹੂੰ ਹੈ, ਹੂੰ ਹੂੰ ਜਿਹੜਾ ਖੁਦ ਹਾਲਾਂਕਿ ਬਹੁਤ ਵੱਡਾ ਲੀਡਰ ਨਹੀਂ ਹੈ, ਹੂੰ ਪਰ ਬਹੁਤ ਵੱਡੇ ਲੀਡਰਾਂ 'ਚ ਵਿਚਰਨ ਵਾਲਾ ਆਦਮੀ। ਹੂੰ ਉਸਨੇ ਕਿਹਾ ਕਿ ਅਸੀਂ ਕੁਝ ਹੋਰ ਸੋਚਿਆ ਸੀ, ਹੋ ਕੁਝ ਹੋਰ ਗਿਆ। ਮੈਂ ਸਮਝ ਗਿਆ ਕਿ ਅਸੀਂ ਗੱਠਜੋੜ 'ਚ ਭਾਜਪਾ ਨੂੰ ਕੁਝ ਹੋਰ ਮੰਨ ਕੇ ਚੱਲਦੇ ਸੀ, ਉੱਥੇ ਵਾਕਿਆ ਯਾਨੀ ਅਕਾਲੀ ਦਲ 'ਚ ਪ੍ਰੇਮ ਸਿੰਘ ਚੰਦੂਮਾਜਰਾ ਨਹੀਂ ਇਕੱਲਾ ਕਹਿ ਰਿਹਾ, ਹੂੰ ਅੰਦਰ ਇਸ ਗੱਲ ਦਾ ਤੁੜਕੂ ਪੈਦਾ ਹੋ ਗਿਆ ਕਿ ਉਹ ਤਾਂ ਸਾਡੇ ਤੋਂ 5-6% ਵੱਧ ਲੈ ਗਏ ਵੋਟ ਸ਼ੇਅਰ, ਜੀ ਜੀ ਬਿਲਕੁਲ ਬਿਲਕੁਲ। ਤੇ ਉਹ ਤਾਂ ਤੀਜੇ ਨੰਬਰ ਦੀ ਯਾਨੀ ਤਰਿਆਕਲ ਧਿਰ ਬਣ ਗਈ। ਹੂੰ ਹੁਣ ਅਸੀਂ ਕਿੱਧਰ ਨੂੰ ਜਾਈਏ? ਉਹ ਇਹੀ ਚੀਜ਼ਾਂ ਹੁੰਦੀਆਂ ਕਿ ਜਦੋਂ ਤੁਸੀਂ ਫੈਸਲਾ ਨਹੀਂ ਕਰ ਪਾਉਂਦੇ, ਜੇ ਖਡੂਰ ਸਾਹਿਬ ਵਾਲੀ ਸੀਟ ਛੱਡ ਦਿੰਦੇ, ਚੱਲ ਘੱਟੋ ਘੱਟ ਇੱਕ ਤੁਸੀਂ ਭੰਬਲ ਭੂਸਾ ਤਾਂ ਪੈਦਾ ਕਰਦੇ ਹੂੰ ਕਿ ਹਾਂ ਭਾਈ ਇਹ ਬੰਦੇ ਸੋਚਦੇ ਆ। ਹਾਲਾਂਕਿ ਚਲੋ ਵਿਰੋਧ ਤੁਹਾਡਾ ਫੇਰ ਵੀ ਹੋਣਾ ਸੀ, ਹੋ ਸਕਦਾ ਅਕਾਲੀ ਦਲ ਬਾਦਲ ਜਦੋਂ SGPC ਦਾ ਇਲੈਕਸ਼ਨ ਜਾਂਦਾ ਤਾਂ ਕੁਝ ਵੋਟ ਜਿਹੜੀ ਹੈ ਉਹ ਤੁਹਾਨੂੰ ਵੀ ਫਾਇਦਾ ਦਿੰਦੀ, ਹੂੰ ਪਰ ਗੱਲ ਇਹ ਆ ਕਿ ਉੱਥੇ ਵੀ ਸਹੀ ਫੈਸਲਾ ਨਹੀਂ ਲੈ ਸਕੇ ਤੁਸੀਂ। ਤਾਂ ਇਹ ਹੁਣ ਚੀਜ਼ਾਂ ਪ੍ਰੇਮ ਸਿੰਘ ਚੰਦੂਮਾਜਰਾ ਕਹਿ ਰਹੇ ਆ, ਪਰ ਇਹ ਮੁੱਖ ਲੀਡਰ ਨੇ, ਵੱਡੇ ਲੀਡਰ ਆ, ਇਹਨਾਂ ਨੂੰ ਇਹ ਗੱਲਾਂ ਪਹਿਲਾਂ ਸਮਝਣੀਆਂ ਚਾਹੀਦੀਆਂ। ਜੇ ਸਮਝ ਨਹੀਂ ਪਾ ਰਹੇ ਤਾਂ ਇਹਨਾਂ ਦੀ ਲੀਡਰਸ਼ਿਪ ਕੁਆਲਿਟੀ ਤੇ ਸਵਾਲ ਰਹੂਗਾ, ਜੇ ਸਮਝ ਪਾ ਰਹੇ ਆ ਤੇ ਸਮਝਾ ਨਹੀਂ ਪਾ ਰਹੇ ਤੇ ਫਿਰ ਤੇ ਸਵਾਲ ਪ੍ਰਧਾਨ ਤੇ ਹੀ ਆ। ਹਾਂਜੀ, ਕਈ ਵਾਰੀ ਨਾ ਚੀਜ਼ਾਂ ਨੂੰ ਮਿੰਟ ਜੀ ਕੋਈ ਵੀ ਬੰਦਾ, ਚਲੋ ਅਕਾਲੀ ਦਲ ਨਹੀਂ, ਕੋਈ ਵੀ ਬੰਦਾ ਮਿਸਕੈਲਕੂਲੇਸ਼ਨ ਕਰ ਜਾਂਦਾ। ਇਹਨਾਂ ਨੂੰ ਲੱਗਾ ਕਿ ਸ਼ਾਇਦ ਪਿੰਡਾਂ ਦੇ ਵਿੱਚ ਭਾਜਪਾ ਦਾ ਵਿਰੋਧ ਹੋ ਰਿਹਾ, ਪਿੰਡਾਂ ਦੇ ਵਿੱਚ ਹੀ ਅਕਾਲੀ ਦਲ ਮਜ਼ਬੂਤ ਆ। ਆਪਾਂ ਨੂੰ ਪਤਾ ਕਿ ਉਹਨਾਂ ਦਾ ਹਰ ਬੂਥ ਦੇ ਉੱਤੇ ਕਾਡਰ ਹੈਗਾ ਅਕਾਲੀ ਦਲ ਦਾ। ਉਹ ਗੱਲ ਵੱਖਰੀ ਹੈ ਕਿ ਚਲੋ ਲੋਕ ਰੁੱਸ ਵੀ ਜਾਂਦੇ ਨੇ, ਲੋਕ ਮੁੱਦਿਆਂ ਦੇ ਉੱਤੇ ਪਾਰਟੀਆਂ ਤੋਂ ਅਲੱਗ ਵੀ ਹੋ ਜਾਂਦੇ ਨੇ, ਪਰ ਅਕਾਲੀ ਦਲ ਦਾ ਕਾਡਰ ਹੈਗਾ, ਹਰੇਕ ਢਾਣੀ ਦੇ ਉੱਤੇ ਕਾਡਰ ਹੈਗਾ, ਹੋਰ ਤਾਂ ਛੱਡੋ। ਪਰ ਇਹਨਾਂ ਨੇ ਜਦੋਂ ਉਹ ਚੀਜ਼ਾਂ ਹੁਣ ਆਪਣੇ ਸਾਹਮਣੇ ਆ ਗਈਆਂ ਡਾਟੇ ਦੇ ਰੂਪ ਦੇ ਵਿੱਚ, ਤਾਂ ਉਹ ਜਿਵੇਂ ਤੁਸੀਂ ਦੱਸਿਆ ਹੀ ਹੈ ਵੀ ਫੈਸਲਾ ਜਿਹੜਾ ਸੀਗਾ ਉਹ ਕਿਤੇ ਨਾ ਕਿਤੇ ਬੈਕਫਾਇਰ ਕਰ ਗਿਆ, ਔਰ ਕਰ ਵੀ ਜ਼ਿਆਦਾ ਗਿਆ ਕਿ ਡੈਮੇਜ ਕਰ ਗਿਆ, ਜਿਹੜਾ ਕੰਟਰੋਲ ਨਹੀਂ ਕੀਤਾ ਜਾ ਸਕਦਾ। ਨਹੀਂ ਤਾਂ ਆਪਾਂ ਕਹਿਣਾ ਨਾ ਇੱਕ ਸ਼ਬਦ ਵਰਤਦੇ ਆ। ਹੁਣ ਇਹ ਲਿਖ ਕੇ ਜਾਣਗੇ, ਹਾਂਜੀ, ਕਿ ਕਿਸੇ ਤਰੀਕੇ ਨਾਲ ਸਾਡੀ SGPC ਬਚਾ ਦਿਓ, ਨਹੀਂ ਤਾਂ ਅਮਰਤਪਾਲ ਸਿੰਘ ਉਹ ਵੀ ਲੈ ਜਾਏਗਾ, ਇਹਨੂੰ ਜੇਲ੍ਹ 'ਚ ਰੱਖੋ ਜਾਂ ਕੁਝ ਵੀ ਕਰੋ। ਸਾਨੂੰ ਮਤਲਬ ਕਿ ਜਦੋਂ ਵੀ ਇਹ ਟੇਬਲ ਤੇ ਬੈਠਣਗੇ ਤਾਂ ਉਸ ਵੇਲੇ, ਕਿਉਂਕਿ ਠੀਕ ਆ ਭਾਜਪਾ ਨੂੰ ਵੀ ਜ਼ਰੂਰਤ ਆ, ਅੱਜ ਇੱਕ MP ਦੀ ਜ਼ਰੂਰਤ ਆ, ਅਕਾਲੀ ਦਲ ਉਹਨਾਂ ਦਾ ਪੁਰਾਣਾ ਸਾਥੀ ਹੈ, ਗੱਲ ਸੁਣ ਵੀ ਲੈਣਗੇ। ਮੋਦੀ ਸਾਹਿਬ ਬਾਦਲ ਫੈਮਿਲੀ ਦੀ ਕਰਦੇ ਵੀ ਆ, ਇਹਦੇ 'ਚ ਕੋਈ ਸ਼ੱਕ ਨਹੀਂ। ਪਰ ਜਿਹੜੀ ਗੱਲ ਹੈ ਤੜ ਜਿਹੜੀ ਹੁੰਦੀ ਹੈ ਨਾ, ਕਈ ਵਾਰ ਤੁਹਾਡੀ ਉਹ ਤੜ ਮਰ ਜਾਂਦੀ ਹੈ ਤੁਹਾਡੇ ਫੈਸਲਿਆਂ ਕਰਕੇ, ਕਿ ਕਿਸੇ ਵੇਲੇ ਕੋਈ ਬੰਦਾ ਆ ਕੇ ਤੁਹਾਨੂੰ ਕਵੇ ਕਿ ਝੋਟੀ ਦਾ 75,000 ਲੈਣਾ ਹੀ, ਅਗਲਾ ਕਹੇ ਨਹੀਂ ਬਾਈ ਮੈਂ ਤੇ 1.25 ਲੱਖ ਦੀ ਵੇਚਣੀ ਆ, ਤੇ ਮੁੜ ਕੇ ਘਰੇ ਪੈਸਿਆਂ ਦੀ ਜ਼ਰੂਰਤ ਹੋਵੇ ਤੇ ਉਹ ਮੁੜ ਕੇ ਕੋਈ ਗਾਹਕ ਨਾ ਆਵੇ, ਤਾਂ ਫਿਰ ਉਸੇ ਨੂੰ ਟੈਲੀਫੋਨ ਕਰਕੇ ਬੰਦਾ ਕਵੇ ਕਿ ਲੈ ਲਾ ਯਾਰ ਤੂੰ ਜਿੰਨੇ ਦੇਣੇ ਆ ਤਾਂ ਦੇ ਦੇ, ਫਿਰ 75 ਵੀ ਨਹੀਂ ਦੇਗਾ, ਨਹੀਂ ਦਿੰਦਾ। ਬਿਲਕੁਲ ਕਿ ਭਾਈ ਹੁਣ 70 ਮਿਲੇਗਾ। ਬਿਲਕੁਲ ਬਾਰਗੇਨਿੰਗ ਤਾਂ ਸਮੇਂ ਦੀ ਹੈ, ਜਿਹੜਾ ਜਿਹੋ ਜਿਹਾ ਸਮਾਂ ਹੋਵੇ ਜੀ ਬਾਰਗੇਨਿੰਗ ਹੈ। ਹਾਂਜੀ, ਮਿੰਟੂ ਜੀ ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ, ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।